ਚੜ੍ਹਦੇ ਪੰਜਾਬ ਦੇ ਪਿੰਡ ਸਾਡਾ ਢੋਲਣ ਆ ਜੀ। ਅੱਛਾ, ਉੱਥੋਂ ਆਏ ਆ ਜੀ। ਤੇ ਨਾਂ ਬੜਾ ਖਤਰਨਾਕ ਜਿਹਾ ਰੱਖਿਆ। ਨਹੀਂ ਨਾਂ ਵਧੀਆ ਨਾਂ ਹੈ। ਜੰਗਾ ਸਿੰਘ ਬੜਾ ਵਧੀਆ ਨਾਂ, ਯਾਦਗਰੀ ਰਹਿੰਦੀ ਆ ਜੀ। ਜੰਗ ਜੁੰਗ ਤਾਂ ਨਹੀਂ ਕਿਤੇ ਲੱਗੀ? ਜੰਗਾਂ ਦੇ ਵਿੱਚ ਹੀ ਹਾਂ, ਜੰਗਾਂ ਦਾ ਜੰਮੇ ਆ ਤੇ ਜੰਗਾਂ ਦਾ ਨਾਂ। ਹਾਂਜੀ। ਕਿਹੜੀ ਜੰਗ ਲੱਗੀ ਸੀ ਉਦੋਂ? ਉਹ ਜੀ ਉਦੋਂ 65 ਲੜਾਈ ਸੀ। 65 ਵਾਲੀ ਜੰਗ। 65 ਲੜਾਈ। ਨਹੀਂ ਜੀ, ਆਪਾਂ ਇਕੱਲੇ ਹੀ ਆਏ ਆ ਤੇ ਨਾ ਕਿਸੇ ਨਾਲ ਲੈ ਕੇ ਆਏ ਆ, ਨਾ ਇਕੱਲੇ ਜਾਣਾ ਤੇ ਇਕੱਲੇ ਹੀ ਆਉਣਾ ਜੀ। ਅੱਛਾ, ਇਕੱਲੇ ਜਾਣਾ? ਇਕੱਲੇ ਹੀ ਆਉਣਾ ਹੈ। ਹਾਂ, ਪੈਦਾ ਵੀ ਇਕੱਲੇ ਹੋਏ ਆ ਤੇ ਲਾਸਟ 'ਚ ਵੀ ਇਕੱਲਿਆਂ ਜਾਣਾ ਹੈ। ਨਹੀਂ ਖੈਰ, ਪੈਦਾ ਤਾਂ ਹਰ ਬੰਦਾ ਇਕੱਲਾ ਹੀ ਹੁੰਦਾ। ਹਾਂਜੀ ਹਾਂਜੀ। ਪਰ ਦੁਨੀਆ ਤੇ ਕੋਈ ਸਾਥੀ ਵੀ ਪਾਣੀ ਦੁਨੀਆ ਸਾਥੀ ਦਾ ਜੀ, ਇਹ ਆਪਣੇ ਨਾਲ ਕੋਈ ਪਿੰਡ ਦਾ ਸਾਰੇ ਜਿੰਨੇ ਵੀ ਮੇਰੇ ਨਾਲ ਆਏ ਆ ਜੀ, ਸਾਰੇ ਸਾਥੀ ਆ। ਜਾ ਸਾਡਾ ਇਹੋ ਹੀ ਆ ਕਿ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਹੁਤ ਅਪਾਰ ਕਿਰਪਾ ਹੈ। ਸਾਡੀ ਜੋ ਸਰਕਾਰ ਹੈ ਇੱਧਰ ਦੀ, ਸਰਦਾਰਾਂ ਵਾਸਤੇ ਬਹੁਤ ਵੱਡਾ ਇੰਤਜ਼ਾਮ ਉਹਨਾਂ ਕੀਤਾ ਹੈ। ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ, ਨਾ ਕੋਈ ਰਹਿਣ ਦੀ ਪਰੇਸ਼ਾਨੀ ਆ, ਨਾ ਕੋਈ ਲੰਗਰ ਦੀ ਪਰੇਸ਼ਾਨੀ ਆ। ਸਾਨੂੰ ਰਹਿਣ ਬਹੁਤ ਏਸੀ ਬੱਸਾਂ ਮੁਹੱਈਆ ਕੀਤੀਆਂ ਹੈ। ਸਾਨੂੰ ਆਉਣ ਜਾਣ ਦੀ ਬਹੁਤ ਬੜੀ ਸੁਵਿਧਾ ਹੈ। ਅਸੀਂ ਸਭ ਤੋਂ ਸਾਨੂੰ ਬਹੁਤ ਇਹਨਾਂ ਦੇ ਪ੍ਰਬੰਧ ਬਹੁਤ ਹੀ ਵਧੀਆ ਪ੍ਰਬੰਧ ਹੈ ਇਹਨਾਂ ਦਾ। ਅਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਆ ਜੀ ਨਨਕਾਣਾ ਸਾਹਿਬ। ਹਾਂਜੀ। 554ਵਾਂ ਗੁਰਪੁਰਬ ਆਏ ਇੱਥੇ ਤੇ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਪ੍ਰਾਹੁਣੇ ਸਾਡੇ ਨਾਲ ਆ। ਇਹਨਾਂ ਨੂੰ ਆਪਾਂ ਪੁੱਛਦੇ ਹਾਂ ਵੀ ਕਿਹੜੇ ਕਿਹੜੇ ਇਲਾਕਾ ਤੋਂ ਆਏ ਆ। ਇਹ ਇਕੱਲੇ ਜਿਹੇ ਬੈਠੇ ਸੀ ਇਹਦੇ ਨੁਕਰੇ ਜਿਹੇ ਇਲਾਕੇ। ਮੈਂ ਇਹਨਾਂ ਨੂੰ ਛੇੜਦੇ ਜਰਾ ਵੀ ਪੁੱਛਦੇ ਹਾਂ ਵੀ ਇਕੱਲੇ ਇਕੱਲੇ ਕਿਉਂ ਬੈਠੇ ਆ। ਕੀ ਨਾਂ ਜੀ ਆਪਣਾ? ਜੀ ਮੇਰਾ ਨਾਮ ਸਰਦਾਰ ਜੰਗਾ ਸਿੰਘ। ਜੰਗਾ ਸਿੰਘ? ਹਾਂਜੀ। ਅੱਛਾ। ਤੇ ਅਸੀਂ ਜ਼ਿਲ੍ਹਾ ਸਾਡਾ ਤਰਨਤਾਰਨ, ਚੜ੍ਹਦੇ ਪੰਜਾਬ ਦੇ ਪਿੰਡ ਸਾਡਾ ਢੋਲਣ ਆ ਜੀ। ਅੱਛਾ, ਉੱਥੋਂ ਆਏ ਆ ਜੀ। ਤੇ ਨਾਂ ਬੜਾ ਖਤਰਨਾਕ ਜਿਹਾ ਰੱਖਿਆ। ਨਹੀਂ ਨਾਂ ਵਧੀਆ ਨਾਂ ਹੈ। ਜੰਗਾ ਸਿੰਘ ਬੜਾ ਵਧੀਆ ਨਾਂ, ਯਾਦਗਰੀ ਰਹਿੰਦੀ ਆ ਜੀ। ਜੰਗ ਜੁੰਗ ਤਾਂ ਨਹੀਂ ਕਿਤੇ ਲੱਗੀ? ਜੰਗਾਂ ਦੇ ਵਿੱਚ ਹੀ ਹਾਂ, ਜੰਗਾਂ ਦਾ ਜੰਮੇ ਆ ਤੇ ਜੰਗਾਂ ਦਾ ਨਾਂ। ਹਾਂਜੀ। ਕਿਹੜੀ ਜੰਗ ਲੱਗੀ ਸੀ ਉਦੋਂ? ਉਹ ਜੀ ਉਦੋਂ 65 ਲੜਾਈ ਸੀ। 65 ਵਾਲੀ ਜੰਗ। 65 ਲੜਾਈ। ਠੀਕ ਹੋ ਗਿਆ। ਅੱਛਾ, ਆਪਣਾ ਪਿੰਡ ਕਿਹੜਾ ਸੀ ਪਿੱਛੇ ਦੱਸਿਆ? ਸਾਡਾ ਪਿੰਡ ਠੱਟੀ ਢੋਲਣ ਆ ਜੀ। ਹਾਂ, ਢੋਲਣ ਆ ਸਾਡਾ। ਇੱਕ ਤਾਂ ਢੋਲਣ ਤੇ ਪਾਕਿਸਤਾਨ 'ਚ ਵੀ ਹੈਗੀ ਆ। ਨਹੀਂ ਜੀ, ਸਾਡਾ ਇੰਡੀਆ ਦੇ ਵਿੱਚ ਆ ਜੀ। ਮੈਂ ਕਿਹਾ ਵੀ ਹੋ ਸਕਦਾ ਉਦੋਂ 12 ਜਦੋਂ ਬਾਤ ਹੋਈਆਂ। ਨਹੀਂ, ਸਾਡਾ ਜੀ ਇਹ ਸਟਾਰਟਿੰਗ ਦੇ ਵਿੱਚ ਹੀ ਇਹਦਾ ਜਿਹੜਾ ਇਹ ਆਪਣਾ ਸ਼ੁਰੂ ਤੋਂ ਵਿੱਚ ਹੀ ਹਿੰਦੁਸਤਾਨ ਦੇ ਵਿੱਚ। ਅੱਛਾ। ਹਾਂਜੀ। ਉਹ ਪਿੰਡ ਉੱਥੇ ਹੈਗਾ ਵਾ ਘਵਿੰਡ ਦੇ ਲਾਗੇ ਪੈਂਦੇ ਆ। ਉਧਰ ਇੱਧਰ ਘਵਿੰਡ ਪੈਂਦਾ ਪਾਕਿਸਤਾਨ 'ਚ, ਉਧਰ ਢੋਲਣ ਠੱਟੀ ਆ। ਨਾਲ ਸਾਡਾ ਪਿੰਡ ਲਾਖਣਾ। ਤੁਹਾਡਾ ਲਾਖਣਾ। ਅੱਛਾ। ਹਾਂਜੀ। ਤਹਿਸੀਲ ਪੱਟੀ ਦੇ ਥਾਣਾ ਵਲਟੋਆ, ਜ਼ਿਲ੍ਹਾ ਤਰਨਤਾਰਨ। ਹਾਂਜੀ। ਤੇ ਲਾਖਣਾ ਪਿੰਡ ਇਹ ਪਹਿਲੀ ਵਾਰੀ ਆਏ ਆ? ਪਹਿਲੀ ਵਾਰੀ ਆਏ। ਸੁੱਖਾ ਸਿੰਘ ਮੇਰਾ ਨਾਂ ਆ। ਅੱਛਾ। ਸਨ ਆਫ ਗੁਰਦਿਆਲ ਸਿੰਘ। ਹਾਂ, ਪਿੰਡ ਲਾਖਣਾ। ਆਪਣੇ ਇੱਥੋਂ ਉੱਠ ਕੇ ਗਏ ਸੀ? ਉੱਥੋਂ ਦੇ ਸੀਗੇ? ਨਹੀਂ, ਅਸੀਂ ਉੱਥੋਂ ਲਾਹੌਰ ਦੇ ਹੀ ਆ। ਲਾਹੌਰ ਜ਼ਿਲ੍ਹਾ ਹੀ ਆ ਸਾਡਾ। ਪੱਟੀ ਤਹਿਸੀਲ ਲਾਹੌਰ ਜ਼ਿਲ੍ਹੇ ਦੀ ਹੈ ਨਾ। ਅੱਛਾ ਅੱਛਾ। ਉੱਥੋਂ ਦੇ ਜੰਪ ਵਾਲੇ ਆ। ਅੱਛਾ। ਸ਼ੁਰੂ ਤੋਂ ਪਿੰਡ ਲਾਖਣਾ ਹੈ। ਪਹਿਲੀ ਵਾਰੀ ਆਏ। ਇੰਨੀ ਉਮਰ ਨਿਭਾ ਗਿਆ, ਆਏ ਹੀ ਨਹੀਂ, ਖਿਆਲ ਨਹੀਂ ਕੀਤਾ। ਉਤਰਾ ਹੀ ਆਏ ਨਹੀਂ ਕਿ ਕਦੀ। ਐਰ ਕਿ ਪਾਸਪੋਰਟ ਦਿੱਤਾ ਹੈ, ਵੀਜ਼ਾ ਲਾ ਕੇ ਆ ਗਏ ਆ। ਆ ਚੱਕਰ ਹੈ। ਦਿਲ ਤੇ ਕਰਦਾ ਹੈ, ਮੈਂ ਸਰਵਿਸ ਕਰਦਾ ਬਿਜਲੀ ਬੋਰਡ ਦੀ। ਮੁੜ ਕੇ ਰਿਟਾਇਰ ਹੋ ਗਏ ਤੇ ਫਿਰ ਕੋਈ ਸਰੀਰ ਠੀਕ ਜਿਹਾ ਨਹੀਂ ਰਹਿੰਦਾ, ਇਸ ਕਰਕੇ ਆਏ ਨਹੀਂ। ਆ ਸਰੀਰ ਕਾਇਮ ਹੈ, ਪੂਰਾ ਤੁਰਿਆ ਨਹੀਂ ਜਾਂਦਾ ਐਵੇਂ ਅੱਧਾ। ਹਾਂਜੀ ਹਾਂਜੀ, ਬੁੱਤਾਬਾਜੀ ਆ। ਹਾਂਜੀ ਹਾਂਜੀ। ਆਪਾਂ ਵੀ ਪਹਿਲੀ ਵਾਰੀ ਆਏ ਜਾ ਕੇ? ਨਹੀਂ ਜੀ, ਮੈਂ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਆ 6ਵੀਂ ਵਾਰ ਆ ਚੁੱਕਾ ਜੀ। ਹਾਂਜੀ। ਵਾਹ ਜੀ ਵਾਹ। ਹਾਂਜੀ। ਕਮਾਲ ਹੀ ਕਰ ਛੜਿਆ ਫਿਰ ਤਾਂ। ਜੀ ਉਹਦੀ ਮਾਲਕ ਦੀ ਰਜ਼ਾ ਦੇ ਅੰਦਰ ਜੋ ਉਹਨੇ ਹੁਕਮ ਆ, ਹੁਕਮ ਦਾ ਉਹਦਾ ਖੇਡ ਆ। 6 ਵਾਰੀ ਤੁਸੀਂ ਆਏ ਆ ਤੇ ਇਹਨਾਂ 6 ਵਾਰੀਆਂ 'ਚ ਨਾਲ ਵੀ ਕੋਈ ਬੰਦੇ ਲੈ ਕੇ ਆਏ ਆ? ਨਹੀਂ ਜੀ, ਆਪਾਂ ਇਕੱਲੇ ਹੀ ਆਏ ਆ ਤੇ ਨਾ ਕਿਸੇ ਨਾਲ ਲੈ ਕੇ ਆਏ ਆ, ਨਾ ਇਕੱਲੇ ਜਾਣਾ ਤੇ ਇਕੱਲੇ ਹੀ ਆਉਣਾ ਜੀ। ਅੱਛਾ, ਇਕੱਲੇ ਜਾਣਾ? ਇਕੱਲੇ ਹੀ ਆਉਣਾ ਹੈ। ਹਾਂ, ਪੈਦਾ ਵੀ ਇਕੱਲੇ ਹੋਏ ਆ ਤੇ ਲਾਸਟ 'ਚ ਵੀ ਇਕੱਲਿਆਂ ਜਾਣਾ ਹੈ। ਨਹੀਂ ਖੈਰ, ਪੈਦਾ ਤਾਂ ਹਰ ਬੰਦਾ ਇਕੱਲਾ ਹੀ ਹੁੰਦਾ। ਹਾਂਜੀ ਹਾਂਜੀ। ਪਰ ਦੁਨੀਆ ਤੇ ਕੋਈ ਸਾਥੀ ਵੀ ਪਾਣੀ ਦੁਨੀਆ ਸਾਥੀ ਦਾ ਜੀ, ਇਹ ਆਪਣੇ ਨਾਲ ਕੋਈ ਪਿੰਡ ਦਾ ਸਾਰੇ ਜਿੰਨੇ ਵੀ ਮੇਰੇ ਨਾਲ ਆਏ ਆ ਜੀ, ਸਾਰੇ ਸਾਥੀ ਆ। ਉਦਾਂ ਵਿਆਹ ਹੋਇਆ? ਵਿਆਹ ਹੋਇਆ ਜੀ, ਬੱਚੇ ਆ। ਫੇ ਇਕੱਲੇ ਨਾ ਆਪਣੇ ਆਪ ਨੂੰ ਕਹੋ। ਹਾਂਜੀ। ਸਰੀਰ ਤਾਂ ਸਾਡਾ ਇਕੱਲਿਆਂ ਦਾ ਨਾ ਜੀ, ਉਹ ਤਾਂ ਬਣਾਵਟੀ ਆ, ਉਹ ਤਾਂ ਬਣਾਵਟੀ ਚੀਜ਼ਾਂ ਏ। ਹਾਂ ਹਾਂ। ਨਾ ਉਹ ਰੌਣਕਾਂ ਆ ਜੀ। ਰੌਣਕਾਂ ਜੀ। ਹਾਂ ਹਾਂ। ਆਪਣਾ ਕੀ ਨਾਮ ਜੀ? ਪਲਕਟ ਸਿੰਘ ਪਲਕਟ ਸਿੰਘ। ਹਾਂਜੀ, ਸਾਡਾ ਸਰਦਾਰ ਸੋਹਣ ਸਿੰਘ। ਪਿੰਡ ਵਾਲਾ ਠੱਠੀ ਜੀ। ਠੱਠੀ ਤੋਂ ਹੀ ਬਾਰਡਰ ਦੇ ਉੱਤੇ ਠੱਠੀ ਢੋਲਣ ਇੱਕੋ ਹੀ ਪਿੰਡ ਦਾ ਕੋਲ ਲੱਗੇ। ਅਸੀਂ ਥੋੜ੍ਹਾ ਜਿਹਾ ਹਟਵੇਂ ਬੈਠੇ ਹਾਂ ਕੋਟ ਦਾ। ਤੇ ਤਹਿਸੀਲ ਸਾਡੀ ਪੱਟੀ, ਜ਼ਿਲ੍ਹਾ ਤਰਨਤਾਰਨ, ਜ਼ਿਲ੍ਹਾ ਸਾਡਾ ਇੱਕੋ ਹੀ ਆ।
ਅਸੀਂ ਤੀਜੀ ਵਾਰ ਆ ਚੁੱਕੇ ਹਾਂ, ਤੀਜੀ ਵਾਰੀ ਆ ਜੀ। ਇਹ ਬਾਰਡਰ ਦੇ ਲਾਗੇ ਜਿਹੜੇ ਪਿੰਡ ਆ ਇਹਨਾਂ ਦੀਆਂ ਕੀ ਫਾਇਦੇ ਕੀ ਆ ਤੇ ਨੁਕਸਾਨ ਕੀ ਆ? ਨਾ ਤਾਂ ਸਾਨੂੰ ਕੋਈ ਫਾਇਦਾ ਤੇ ਨਾ ਨੁਕਸਾਨ ਆ। ਫਾਇਦਾ ਤਾਂ ਪਹਿਲੋਂ ਜਿਹੜੇ ਬਾਰਡਰ ਤੇ ਪਰੇਸ਼ਾਨੀਆਂ ਥੋੜੀਆਂ ਜ਼ਿਆਦੀਆਂ ਏ ਕਿ ਜਿਹੜੀਆਂ ਮਤਲਬ ਹਨੇਰਾ ਸਵੇਰਾ ਜਾਂ ਆਮ ਸੁਵਿਧਾ ਜਿਹੜੀਆਂ ਤੁਹਾਨੂੰ ਵੀ ਪਤਾ ਪਾਕਿਸਤਾਨ ਦੇ ਪਿੰਡ ਜਿਹੜੇ ਬਾਰਡਰ ਤੇ ਆ, ਸ਼ਹਿਰਾਂ ਵਾਲੀ ਸੁਵਿਧਾ ਉਹਨੂੰ ਨਹੀਂ ਮਿਲਦੀ। ਕੋਈ ਸ਼ਹਿਰ ਦੂਰ ਆ, ਕੋਈ ਹਸਪੀਟਲ ਦੀ ਜ਼ਰੂਰਤ ਪੈਂਦੀ ਆ, ਕੋਈ ਵੱਡੇ ਸ਼ਹਿਰ ਦੀ ਜ਼ਰੂਰਤ ਪੈਂਦੀ ਆ, ਤੇ ਉਹ ਥੋੜਾ ਆਉਣ ਜਾਣ ਵਾਸਤੇ ਮੁਸ਼ਕਲ ਹੋ ਜਾਂਦਾ। ਅਸੀਂ ਤਾਂ ਸੁਣਦੇ ਸੀ ਅੱਗੇ ਵੀ ਜਿਹੜੇ ਬਾਰਡਰ ਦੇ ਲਾਗੇ ਪਿੰਡ ਆ ਉਹ ਤੇ ਕੋਈ ਚੱਜ ਦੇ ਕਹਿੰਦੇ ਮਕਾਨ ਨਹੀਂ ਪਾਉਂਦੇ, ਵੀ ਪਤਾ ਨਹੀਂ ਕਦੋਂ ਗੋਲਾ ਮਾਰ ਕੇ ਢਾਹ ਦੇਣੇ ਆ। ਨਹੀਂ ਜੀ, ਇਹ ਗੱਲਾਂ ਸਭ ਝੂਠ ਆ। ਅੱਜ ਕੱਲ੍ਹ ਤੁਸੀਂ ਸਾਡੇ ਪੰਜਾਬ 'ਚ ਜਾ ਕੇ ਵੇਖੋ, 5-5 ਤੇ 3-3 ਮੰਜ਼ਲੇ ਮਕਾਨ ਲੋਕਾਂ ਨੇ ਸੰਖ ਮਾਰ ਪੱਥਰ ਲਾਏ ਆ ਬਾਰਡਰ ਦੇ ਨਾਲ। ਉਹ ਗੱਲਾਂ ਪਹਿਲੀਆਂ ਜੀ 71 ਦੀਆਂ ਚਲੇ ਗਈਆਂ ਏ। ਅੱਜ ਕੱਲ੍ਹ ਉਹਨਾਂ ਨੂੰ ਪਤਾ ਹੈ ਜੇ ਲੱਗਣੀ ਤੇ ਲੱਗ ਹੀ ਜਾਣੀ, ਜਿਹੜਾ ਰਹਿਣਾ ਸਹਿਣਾ ਤਾਂ ਵਧੀਆ। ਜਿਹਨੇ ਮਕਾਨ ਹੀ ਜਿਹਦਾ ਨਹੀਂ ਉਹਦੇ ਤਾਂ ਬੱਚੇ ਨੂੰ ਜਿਹੜਾ ਸਾਗ ਨਹੀਂ ਕਰਦਾ। ਉਹ ਗੱਲਾਂ ਜੀ ਪੁਰਾਣੀਆਂ ਚੱਲਾਂ ਚਲੇ ਗਈਆਂ ਹੁਣ ਤਾਂ ਜੀ ਤੁਸੀਂ ਆਲੀਸ਼ਾਨ ਕੋਠੀਆਂ ਤੇ ਆਲੇ ਲੋਕਾਂ ਦੀਆਂ ਕਾਰਾਂ ਜਿਹੜੀਆਂ ਸਾਡੇ ਫੋਰਚੂਨਰ ਗੱਡੀਆਂ ਬੜੀਆਂ 60-60 ਲੱਖ ਦੀਆਂ ਰੱਖੀਆਂ ਲੋਕਾਂ ਨੇ, ਉਹ ਗੱਲਾਂ ਚਲੇ ਗਈਆਂ, ਪਹਿਲੇ ਵਾਲੇ ਜ਼ਮਾਨੇ ਚਲੇ ਗਏ। ਨਵੇਂ 3-3 4-4 ਮੋਟਰਸਾਈਕਲ ਨੇ। ਅੱਛਾ, ਹਾਂ ਗੱਡੀਆਂ ਮੋਟਰਸਾਈਕਲ ਵੀ ਤਗੜੇ ਆ, ਬੋਲਟ ਆ ਨਾ? ਬੁਲਟ ਵੀ ਹੈਗੇ ਆ, ਦੂਜੇ ਵੀ ਹੈਗੇ ਆ, ਸਪਲੈਂਡਰ। ਚਲਾ ਲੈਂਦੇ ਤੁਸੀਂ? ਹਾਂਜੀ ਮੈਂ ਤੇ 25 ਸਾਲ ਚਲਾਇਆ ਬੁਲਟ। ਹਾਂਜੀ ਮੁੜ ਕੇ ਫਿਰ ਜਦੋਂ ਰਿਟਾਇਰ ਹੋ ਗਏ ਬਿਜਲੀ ਬੋਰਡ 'ਚ ਉਦੋਂ ਵੇਚਤਾ। ਫਿਰ ਨਹੀਂ, ਫਿਰ ਉਹ ਸਰੀਰ ਦਾ ਕਰਕੇ ਫਿਰ ਸਟਾਰਟ ਕਰਨਾ ਔਖਾ ਹੈ, ਫਿਰ ਸਪਲੈਂਡਰ ਲੈ ਲਿਆ। ਹਾਂਜੀ ਗੱਡੀ ਲਈ ਬਲੈਰੋ। ਹਾਂਜੀ ਹਾਂਜੀ ਹੁਣਾਈ ਦੀ ਹੈ ਨਾ ਇਹ? ਹਾਂਜੀ ਹੁਣਾਈ ਕੰਪਨੀ ਦੀ ਆ? ਨਹੀਂ ਮਹਿੰਦਰਾ ਵਾਲਿਆਂ ਦੀ ਆ। ਮਹਿੰਦਰਾ ਦੀ ਆ? ਮਹਿੰਦਰਾ ਵਾਲਿਆਂ ਦੀ ਆ। ਤੇ ਫਿਰ ਉਹ ਸਾਡੇ ਤੇ ਉਦੋਂ ਹੀ ਜ਼ਿਆਦਾ ਹੁੰਦਾ ਜਦੋਂ ਇੱਧਰੋਂ ਪਾਕਿਸਤਾਨ ਕਿਤੇ ਹੱਲਾ ਗੁੱਲਾ ਕਰੇ, ਉਤਰਾ ਸਾਡੇ ਕੋਈ ਖਤਰਾ ਨਹੀਂ ਗਾ, ਆਮਣ ਮਾਣ ਹੀ ਆ, ਕੋਈ ਗੱਲ ਨਹੀਂ ਇਹੋ ਜੀ। ਤੁਹਾਨੂੰ ਕਿਹੜੀ ਸ਼ਾ ਵਧੀਆ ਲੱਗੀ ਇੱਥੇ ਆ ਕੇ? ਇਹ ਤਾਂ ਠੀਕ ਆ, ਸੰਗਤ ਬਹੁਤ ਆਉਣ ਡਈ ਆ, ਗੁਰੂ ਮਹਾਰਾਜ ਦੇ ਦਰਸ਼ਨ ਹੋ ਗਏ ਆ। ਹਾਂਜੀ ਚੰਗੇ ਬਣਿਆ ਵੈਸੇ। ਹਾਂ ਵਧੀਆ ਹੋ ਗਿਆ, ਧੰਨ ਧੰਨ ਹੋ ਗਿਆ ਜੀ। ਹੁਣ ਕੀ ਜਾ ਕੇ ਦੱਸੋਗੇ? ਜਾ ਕੇ ਦੱਸਾਂਗੇ, ਬਹੁਤ ਵਧੀਆ ਚੀਜ਼ ਹੈ। ਅੱਜ ਤੱਕ ਦਿਮਾਗ 'ਚ ਕੀ ਗੱਲ ਪਾਈ ਸੀਗੀ ਕਾਹਦੀ ਮਤਲਬ? ਪਾਕਿਸਤਾਨ ਦੇ ਬਾਰੇ? ਨਹੀਂ ਠੀਕ ਹੀ ਸੀ, ਪਾਕਿਸਤਾਨ ਦੇ ਬਾਰੇ ਸਾਨੂੰ ਐਡਾ ਮਾੜਾ ਤਾਂ ਨਹੀਂ ਜਾਪਿਆ, ਕੋਈ ਗੱਲ ਨਹੀਂ ਬਾਤ ਨਹੀਂ। ਇਹਦੇ ਉਦੋਂ ਹੀ ਜਦੋਂ ਲੜਾਈ ਲੱਗਦੀ ਫਿਰ ਇੱਕ ਦੂਜੇ ਨੂੰ ਬੁਰਾ ਲੱਗਦਾ, ਜਦੋਂ ਅਸੀਂ ਪਿੰਡ ਛੱਡ ਕੇ ਨਿਕਲ ਜਾਂਦੇ ਆ ਤੇ ਇੱਧਰ ਉਰਲੇ ਬੰਨੇ ਤੁਹਾਡੇ ਪਿੰਡ ਦੇ ਨਿਕਲ ਆਉਂਦੇ ਲੋਕ। ਆਹ ਚੱਕਰ ਆ ਨਾ। ਕੋਈ ਸੁਨੇਹਾ ਦੇਣਾ ਚਾਹੋ? ਅਸੀਂ ਤਾਂ ਸੁਝਾਅ ਸਾਡਾ ਇਹੋ ਹੀ ਆ ਕਿ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਹੁਤ ਅਪਾਰ ਕਿਰਪਾ ਏ। ਸਾਡੀ ਜੋ ਸਰਕਾਰ ਹੈ ਇੱਧਰ ਦੀ, ਸਰਦਾਰਾਂ ਵਾਸਤੇ ਬਹੁਤ ਵੱਡਾ ਇੰਤਜ਼ਾਮ ਹੈ ਉਹਨਾਂ ਕੀਤਾ ਏ। ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ, ਨਾ ਕੋਈ ਰਹਿਣ ਦੀ ਪਰੇਸ਼ਾਨੀ ਆ, ਨਾ ਕੋਈ ਲੰਗਰ ਦੀ ਪਰੇਸ਼ਾਨੀ ਆ। ਸਾਨੂੰ ਰਹਿਣ ਬਹੁਤ AC ਬੱਸਾਂ ਮੁਹੱਈਆ ਕੀਤੀਆਂ ਏ, ਸਾਨੂੰ ਆਉਣ ਜਾਣ ਦੀ ਬਹੁਤ ਬੜੀ ਸੁਵਿਧਾ ਏ। ਅਸੀਂ ਸਭ ਤੋਂ ਸਾਨੂੰ ਬਹੁਤ ਇਹਨਾਂ ਦੇ ਪ੍ਰਬੰਧ ਬਹੁਤ ਹੀ ਵਧੀਆ ਪ੍ਰਬੰਧ ਹੈ ਇਹਨਾਂ ਦਾ। ਆ ਦੇਖ ਲਓ ਕਿਦਾਂ ਜਗਮਗ ਕਰਨ ਡੀਆਂ ਜੀ। ਹਾਂਜੀ ਉਹ ਤਾਂ ਜੀ ਲਾਈਟਾਂ ਲੱਗੀਆਂ ਏ ਕਿ ਗੁਰਦੁਆਰੇ ਸਾਹਿਬ, ਬਹੁਤ ਵੱਡੀ ਕਿਰਪਾ ਉਹਦੀ, ਮਾਲਕ ਦੀ ਕਿਰਪਾ ਹੈ, ਖੁਦਾ ਦੀ ਬਹੁਤ ਕਿਰਪਾ ਵੱਡੀ ਆ। ਹਾਂਜੀ ਆਪਣੇ ਬੱਚੇ ਕਿੰਨੇ ਆ? ਮੇਰੇ 2 ਲੜਕੇ ਆ ਜੀ। ਉਹਨਾਂ ਨੂੰ ਨਹੀਂ ਨਾਲ ਲੈ ਕੇ ਆਏ? ਜੀ ਇਹ ਛੋਟੇ ਆ ਨਾ ਬੱਚੇ, ਫਿਰ ਜਦੋਂ ਅਸੀਂ ਆ ਜਾਂਦੇ ਆ ਫਿਰ ਸਾਰਾ ਪਰਿਵਾਰ ਘਰ ਦਾ ਕਾਰੋਬਾਰ ਵੀ ਵੇਖਣਾ ਪੈਂਦਾ ਏ, ਬੱਚੇ ਵੇਖਣਾ। ਉਹ ਕਈ ਬੰਦੇ ਆਖ ਦਿੰਦੇ ਆ ਜਿਹੜੇ ਪਾਕਿਸਤਾਨ ਜਾ ਜਾਂਦੇ ਆ ਉਹਨਾਂ ਨੂੰ ਕੈਨੇਡਾ ਅਮਰੀਕਾ ਜੀ ਵੀਜ਼ਾ ਨਹੀਂ ਦਿੰਦਾ, ਲੋਕਾਂ ਦੇ ਦਿਲਾਂ 'ਚ ਵਹਿਮ ਹੀ ਪੈਦਾ ਕਰ ਰੱਖਿਆ ਹੈ। ਇਹ ਬਹੁਤ ਵੱਡਾ ਵਹਿਮ ਹੈ। ਹਾਂਜੀ ਹਾਲਾਂਕਿ ਇਹਦਾ ਹੈ ਨਹੀਂ। ਇਹਦੇ ਬਾਰੇ ਤੁਸੀਂ ਸਾਨੂੰ ਸੂਚਨਾ ਇਹਦੇ ਵਿੱਚ ਹੈ ਕਿ ਨਹੀਂ ਹੈ? ਹਾਂਜੀ ਇਹ ਤਾਂ ਜੀ ਅਸੀਂ ਬਹੁਤ ਸਾਰੇ ਪ੍ਰੋਗਰਾਮ ਇਸ ਚੀਜ਼ ਤੇ ਕੀਤੇ ਆ, ਔਰ ਸਰਾਸਰ ਇਹ ਝੂਠਾ ਪ੍ਰੋਪੋਗੰਡਾ ਆ। ਇਹ ਏਜੰਟ ਕਰਦੇ ਆ ਵੱਧ ਪੈਸੇ ਲੈਣ ਲਈ, ਜਾਂ ਫਰਜ਼ ਕਰ ਲਓ ਉਹਨਾਂ ਕੋਲ ਵੀਜ਼ਾ ਨਹੀਂ ਲੱਗਦਾ ਉਹ ਤੁਹਾਨੂੰ ਕਹਿ ਦਿੰਦੇ ਵੀ ਤੁਹਾਡੇ ਬੰਦੇ ਜੀ ਤੁਹਾਡੇ ਪਾਕਿਸਤਾਨ ਦਾ। ਉਹ ਇਹ ਪਰ ਅਸੀਂ ਤਾਂ ਇੱਕ ਗੱਲ ਹੋਰ ਵੇਖੀ ਆ, ਕਈ ਸਾਡੇ ਨਾਲ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਾਵਜੂਦ ਆਪਦੇ ਬੱਚਿਆਂ ਨੂੰ ਕੈਨੇਡਾ ਅਮਰੀਕਾ ਦੇ ਵਿੱਚ ਪਹੁੰਚ ਗਏ ਆ, ਕਿਸੇ ਦਾ ਕੋਈ ਐਡਾ ਕੋਈ ਗੱਲਬਾਤ ਨਹੀਂ ਹੋਈ। ਇਹ ਹੁਣ ਚੜ੍ਹਦੇ ਪੰਜਾਬ ਤੋਂ ਇੱਕ ਬੜਾ ਵਧੀਆ ਇੱਕ ਕਪਲ ਆਇਆ ਆ, ਟਰੈਵਲਿੰਗ ਕਪਲ ਆ ਉਹਨੂੰ ਕਹਿੰਦੇ। ਮਤਲਬ ਉਹ ਪਾਕਿਸਤਾਨ ਦੇ ਵਿੱਚ, ਬਾਕੀ ਮੁਲਕਾਂ ਵਿੱਚ ਵੀ ਉਹ ਬਹੁਤ ਸਾਰੇ ਫਿਰੇ ਆ, ਤੇ ਪਾਕਿਸਤਾਨ ਤੋਂ ਪਿਛਲੇ ਸਾਲ ਜਾਣ ਤੋਂ ਬਾਅਦ 10 ਮੁਲਕੋਂ ਫਿਰ ਜਾਇਆ ਹੀ ਆ ਕੁੜੀ ਖੁਸ਼ੀ ਜਿਹੜੀ ਆ। ਹਾਂਜੀ ਇਹਦਾ ਮਤਲਬ ਪਾਕਿਸਤਾਨ, ਇਹ ਤਾਂ ਗੱਲ ਝੂਠ ਆ ਨਾ ਵੀ। ਹਾਂ ਉਹ ਜਾਣ ਬੁੱਝ ਕੇ ਜੀ ਅਫਗਾਹਾਂ ਫੈਲਾਉਂਦੇ ਆ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਨਾ ਜਾਣੋ ਜੇ ਆ ਇਹੋ ਜੀ। ਮੈਂ ਤਾਂ ਇਹ ਗੱਲ ਨੂੰ ਮੰਨਦਾ ਨਹੀਂ ਗਾ। ਹਾਂ ਹਾਂਜੀ ਬਾਕੀ ਸਭ ਠੀਕ ਠਾਕ ਆ। ਜਿਉਂਦੇ ਵਾਸਤੇ ਰਹੋ ਜੀ। ਬਹੁਤ ਸ਼ੁਕਰੀਆ ਬਜ਼ੁਰਗਾਂ ਦਾ, ਇੱਥੇ ਬੈਠੇ ਸੀਗੇ, ਮੈਂ ਕਿਹਾ ਥੋੜੇ ਚੁੰਡੀ ਵੱਢ ਕੇ ਦੇ ਲੈਂਦੇ, ਸ਼ਾਇਦ ਕੋਈ ਗੱਲਾਂ ਬਾਤਾਂ ਲੱਭ ਹੀ ਜਾਣ। ਹਾਂਜੀ
ਤੇ ਰੌਣਕਾਂ ਲਾਈਆਂ ਆ। ਠੀਕ ਹੈ, ਵਧੀਆ ਵਧੀਆ ਸਭ ਕੁਝ ਠੀਕ ਆ, ਠੀਕ ਠਾਕ ਵਧੀਆ। ਆ ਜਿਹੜੀ ਤੁਸੀਂ ਸਾਡੇ ਤੋਂ ਇੰਟਰਵਿਊ ਲੈਣ ਦੇ ਸਾਨੂੰ ਸਾਡੇ ਮੋਬਾਈਲ ਤੇ ਇਹਨੂੰ ਸੈਂਡ ਕਰੋ ਨਾ, ਅਸੀਂ ਘਰਦਿਆਂ ਨੂੰ ਜਾ ਕੇ ਵਿਖਾਵਾਂਗੇ ਕਿ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਆ। ਸੈਂਡ ਕਰਾਂਗੇ। ਆਹੋ, ਪਰ ਸਾਨੂੰ ਅੱਜ ਜਦੋਂ ਤੁਸੀਂ ਇਹਨੂੰ ਪੁੱਛ ਲਿਆ, ਅਸੀਂ ਉੱਥੇ ਜਾਂਦੇ ਆ ਸਾਡੇ ਬਾਰੇ ਕੀ ਸਾਨੂੰ ਕੀ ਪਤਾ ਕੀ ਉੱਥੇ ਕਹਿ ਚੁੱਕੇ ਆ, ਕੀ ਗੱਲ ਹੋਈ ਆ ਕਿ ਨਹੀਂ ਹੋਈ। ਸਾਨੂੰ ਇਹਦੇ ਬਾਰੇ ਥੋੜਾ ਬਹੁਤਾ ਜ਼ਰੂਰੀ ਆ, ਸਾਡੇ ਮੋਬਾਈਲ ਤੇ ਜਾਂ ਆਈਡੀ ਵਗੈਰਾ ਸਾਨੂੰ ਮਿਲਣੀ ਚਾਹੀਦੀ ਆ, ਅਸੀਂ ਜਾ ਕੇ ਵਿਖਾਈਏ ਜੀ ਉੱਥੇ ਅਸੀਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਆ। ਆਈਡੀ ਆਪਣੀ ਮਿਲਣੀ ਚਾਹੀਦੀ ਉਹਨੇ ਹਾਂਜੀ। ਬਣਾ ਤੇ ਉਧਰ ਇਹ YouTube ਤੇ ਚੱਲੇਗਾ ਜੀ। ਬਾਕੀ ਸਾਡੇ ਨਾਲ ਚੜ੍ਹਦੇ ਤੋਂ ਆਏ ਹੋਏ ਪ੍ਰਾਹੁਣੇ ਸਾਡੇ ਨਾਲ ਮੌਜੂਦ ਸੀਗੇ ਜੀ, ਬਹੁਤ ਸੋਹਣੀਆਂ ਵਧੀਆ ਗੱਲਾਂ ਬਾਤਾਂ ਕੀਤੀਆਂ ਤੁਹਾਡੇ ਨਾਲ। ਹੋਰ ਵੀ ਜਿਹੜੇ ਪ੍ਰਾਹੁਣੇ ਆਏ ਉਹਨਾਂ ਨੂੰ ਵੀ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਸ਼ੇਅਰ ਕਰਾਂਗੇ ਤੇ ਸਾਡੇ ਨਾਲ ਜੁੜੇ ਰਹੋ ਜੀ। ਰੱਬ ਰਾਖਾ।